ਅਗਲਾ ਸਵਾਲ ਮੇਰਾ ਇਹ ਹੈ ਕਿ ਜਦੋਂ ਜਿਸ ਬੋਲੀ ਦੇ ਵਿੱਚ ਜਿਹੜੀ ਲੋਕਾਂ ਦੀ ਬੋਲੀ ਹੈ, ਜਿਹੜੀ ਜੀ ਨੈਚੁਰਲ ਬੋਲੀ ਹੈ, ਕੁਦਰਤੀ ਬੋਲੀ ਹੈ, ਇਹ ਤਾਂ ਸਾਰਾ ਕੁਝ ਉਹਦੇ ਵਿੱਚ ਫੁੱਟੇਗਾ, ਜਿਹੜੀ ਨਸਲ ਦਰ ਨਸਲ ਅੱਗੇ ਚੱਲਦੀ ਹੈ। ਅਗਰ ਤੁਸੀਂ ਉਸ ਬੋਲੀ ਦੇ ਅੱਗੇ ਹੀ ਡੱਕਾ ਲਾ ਦਿਓਗੇ, ਉਹਦੀ ਜਗ੍ਹਾ ਤੇ ਨਵੀਂ ਬੋਲੀ ਲਿਆ ਦਿਓ ਜਿਹੜੀ ਖਲਕਤ ਦੀ ਬੋਲੀ ਨਹੀਂ ਹੈ, ਜਿਹੜੀ ਸਰਕਾਰ ਦੀ ਕਾਰ ਮੁਖਤਾਰ ਵਾਲਿਆਂ ਦੀ ਬੋਲੀ ਹੈ, ਤੇ ਫਿਰ ਹਾਂਜੀ ਉਹਦੇ ਅੰਦਰ ਜਿਹੜੇ ਲੋਕ ਗੀਤ ਨੇ ਜਾਂ ਪੋਇਟਰੀ ਹੈ, ਇਹ ਸਾਰਾ ਸਿਲਸਿਲਾ ਇਹ ਕਿਆ ਉਸ ਤਰੀਕੇ ਨਾਲ ਚੱਲਦਾ ਰਹੇਗਾ, ਜਾਂ ਇਹਨੂੰ ਰੋਕ ਪੈ ਜਾਏਗੀ ਔਰ ਉਸ ਦੀ ਜਿਹੜੀ ਖੂਬਸੂਰਤੀ ਹੈ ਉਹ ਮੁੱਕਣ ਵਾਲੇ ਪਾਸੇ ਟੁਰਨੀ ਸ਼ੁਰੂ ਹੋ ਜਾਏਗੀ। ਰਜ਼ਾ ਸਾਹਿਬ, ਤੁਹਾਡਾ ਸਵਾਲ ਬੜਾ ਖੂਬਸੂਰਤ ਹੈ। ਪਹਿਲੀ ਗੱਲ ਤੇ ਹੈ ਕਿ ਜਿਹੜੇ ਬੋਲੀਆਂ ਦਾ ਨਾ ਦਰਿਆ ਵਗਦੇ ਰਹਿੰਦੇ ਜੀ, ਜਿਹਨੂੰ ਅਸੀਂ ਅੰਗਰੇਜ਼ੀ 'ਚ ਇੱਕ ਸਾਇੰਸ ਹੈ, ਹੁਣ ਫਿਲਾਲੋਜੀ ਕਹਿੰਦੇ ਆ ਜੀ, ਸਾਇੰਸ ਆਫ ਲੈਂਗੁਏਜਿਸ। ਜਿਵੇਂ ਪਹਾੜਾਂ 'ਚੋਂ ਪਾਣੀ ਵਗਦਾ, ਜਦੋਂ ਇੱਕ ਥਾਂ ਨਹੀਂ ਵਗਦਾ, ਕਈ ਥਾਵਾਂ ਤੇ ਵਗਦਾ ਉਹ, ਫਿਰ ਉਹ ਕਈ ਥਾਵਾਂ ਤੇ ਇਕੱਠਾ ਵੀ ਹੋ ਜਾਂਦਾ ਜੀ, ਫਿਰ ਵੱਖ-ਵੱਖ ਹੋ ਜਾਂਦਾ। ਪਾਣੀ ਦਾ ਆਪਣਾ ਕਦੀ ਅੱਖ ਵੱਖ ਨਹੀਂ ਹੋ ਸਕਦਾ। ਜੇ ਪਾਣੀ ਇੱਕ ਥਾਂ ਵੀ ਵਗ ਰਿਹਾ ਤੇ ਉਹ 'ਚ ਤੁਸੀਂ ਜ਼ੋਰ ਦੀ ਡਾਂਗ ਮਾਰੋ, ਉਹ 'ਚ ਇੱਕ ਉਛਾਲਾ ਪੈਦਾ ਹੋਏਗਾ, ਪਰ ਪਾਣੀ ਫਿਰ ਮਿਲ ਜਾਂਦਾ ਹੈ। ਬੋਲੀਆਂ ਦੀ ਜਿਵੇਂ ਵੱਖ-ਵੱਖ ਨਦੀਆਂ ਵਗਦੀਆਂ ਨੇ, ਇਸੇ ਤਰ੍ਹਾਂ ਬੋਲੀਆਂ ਦੀਆਂ, ਲੈਂਗੁਏਜਿਸ ਦੀਆਂ ਜਿਹੜੀਆਂ ਨਦੀਆਂ ਵਗ ਰਹੀਆਂ ਨੇ ਨਾਲ ਨਾਲ, ਦੂਰ ਦੁਰਾਡੀਆਂ ਨਹੀਂ ਜੀ, ਨਾਲ ਨਾਲ ਉਹਨਾਂ ਦੇ ਲਫ਼ਜ਼ ਦੂਜੀਆਂ ਬੋਲੀਆਂ 'ਚ ਮਿਕਸ ਹੁੰਦੇ ਹੋਏ ਨੇ, ਮਿਕਸ ਵੀ ਹੁੰਦੇ ਨੇ, ਫਿਰ ਅਲੋਪ ਵੀ ਹੋ ਜਾਂਦੇ ਨੇ, ਗੁੰਮ ਵੀ ਹੋ ਜਾਂਦੇ ਨੇ। ਪਰ ਜਦੋਂ ਕਿਸੇ ਦੂਜੀ ਬੋਲੀ ਦਾ ਲਫ਼ਜ਼ ਧੱਕੇ ਨਾਲ ਘਸੋੜੋ ਉਹਦੇ ਵਿੱਚ, ਉਹ ਹਜ਼ਮ ਨਹੀਂ ਹੁੰਦਾ। ਜਿਵੇਂ ਅਸੀਂ ਇੱਕ ਖੁਰਾਕ ਖਾਂਦੇ ਹਾਂ, ਰੋਜ਼ਮਰਰਾ ਦੀ ਜ਼ਿੰਦਗੀ ਜਿਹੜੀ ਖੁਰਾਕ ਖਾਂਦੇ ਹਾਂ, ਉਹ ਸਾਨੂੰ ਹਜ਼ਮ ਹੋ ਜਾਂਦੀ ਹੈ। ਪਰ ਇੱਕ ਐਸੀ ਖੁਰਾਕ ਅਸੀਂ ਇੱਕਦਮ ਅਚਾਨਕ ਖਾ ਲਈਏ, ਜਿਹੜੀ ਵਿਦੇਸ਼ੀ ਹੋਵੇ ਤੇ ਬਾਹਰਲੇ ਮੁਲਕ ਦੀ ਹੋਵੇ, ਸਾਡੀ ਤੌਫੀਕ ਵਿੱਚ ਸਾਡੇ ਉਹ ਹਾਜ਼ਮੇ ਦੇ ਮੁਤਾਬਕ ਨਾ ਹੋਵੇ, ਤੇ ਸਾਡਾ ਹਾਜ਼ਮਾ ਖਰਾਬ ਹੋ ਜਾਂਦਾ ਜੀ। ਇਸੇ ਤਰ੍ਹਾਂ ਹਰ ਇੱਕ ਬੋਲੀ ਦਾ ਹਾਜ਼ਮਾ ਕਈ ਵਾਰੀ ਖਰਾਬ ਹੋ ਜਾਂਦਾ ਹੈ। ਪੰਜਾਬੀ ਨਾਲ ਵੀ ਕਈ ਵਾਰੀ ਇਸ ਤਰ੍ਹਾਂ ਦਾ ਧੱਕਾ ਹੋਇਆ ਹੈ ਕਿ ਉਹਦੇ ਵਿੱਚ ਮੈਂ ਤੁਹਾਡੀ ਮਿਸਾਲ ਤੁਸੀਂ ਦੇ ਸਕਦੇ ਹੋ, ਪਰ ਮੈਂ ਇੱਧਰ ਦੀ ਮਿਸਾਲ ਦੇਣਾ ਵਾਂ ਜੀ। ਰੇਲ ਗੱਡੀ, ਰੇਲ ਲਫ਼ਜ਼ ਅੰਗਰੇਜ਼ੀ ਦਾ ਜੀ, ਗੱਡੀ ਲਫ਼ਜ਼ ਅਸੀਂ ਬਣਾ ਲਿਆ, ਜਿਹੜੀ ਚਲਦੀ ਹੈ, ਚਲਤੀ ਦਾ ਨਾਮ ਗਾੜੀ ਹੈ। ਉਸ ਰੇਲ ਗੱਡੀ ਦਾ ਨਾਂ ਤੇ ਸਾਨੂੰ ਹਜ਼ਮ ਹੋ ਗਿਆ ਔਰ ਪ੍ਰਚਲਿਤ ਵੀ ਹੋ ਗਿਆ। ਮੇਰੇ ਖਿਆਲ ਉਰਦੂ ਵਿੱਚ ਵੀ ਰੇਲ ਗਾੜੀ ਕਹਿ ਦਿੰਦੇ ਨੇ ਜੀ, ਪੰਜਾਬੀ ਰੇਲ ਗੱਡੀ ਕਹਿਤਾ ਉਹਨੂੰ। ਉਰਦੂ ਦੇ ਤਾਂ ਬਹੁਤ ਸਾਰੇ ਲਫ਼ਜ਼ ਨਾ ਵਿੱਚ ਲਫ਼ਜ਼ ਤੁਸੀਂ ਲਾ ਦਿਓ ਤੇ ਪੰਜਾਬੀ ਵਾਲੇ ਉਹੀ ਚੱਲਦੇ। ਬਿਲਕੁਲ ਜੀ, ਲਾਗੂ ਲੱਗੇ ਹੈ। ਪਰ ਕੀ ਕੀਤਾ ਗਿਆ, ਹਿੰਦੀ ਵਾਲਿਆਂ ਨੇ ਇੱਕ ਲਫ਼ਜ਼ ਘੱਟ ਦਿੱਤਾ ਉਹਦੇ ਵਿੱਚ, ਲੋ ਪਥ ਗਾਮਨੀ। ਲੋ ਦਾ ਮਤਲਬ ਲੋਹੇ ਵਾਲੀ, ਪਥ ਮੀਨਸ ਰਸਤਾ, ਗਾਮਨੀ ਮੀਨਸ ਚੱਲਣ ਵਾਲੀ। ਉਹ ਚੀਜ਼ ਚੱਲਣ ਵਾਲੀ, ਜਿਹੜੇ ਆਪਣਾ ਉਸ ਰਸਤੇ ਤੇ ਚੱਲਣ ਵਾਲੀ ਲੋਹੇ ਦੀ ਵਾਲੀ ਮਸ਼ੀਨ, ਇਹ ਹਜ਼ਮ ਨਹੀਂ ਹੋ ਸਕਦੀ ਪੰਜਾਬੀ ਨੂੰ। ਜਿਵੇਂ ਮੇਰੇ ਪੇਟ ਵਿੱਚ ਇੱਕ ਗੈਰ ਜਿਹੜਾ ਫੋਰਨ ਐਲੀਮੈਂਟ ਨਾ, ਉਹ ਮੇਰਾ ਮਿਹਦਾ ਨਹੀਂ ਹਜ਼ਮ ਕਰੇਗਾ। ਇਸੇ ਤਰ੍ਹਾਂ ਟਾਈਪਰਾਈਟਰ ਦੇ ਬਾਰੇ ਵੀ ਉਹਨਾਂ ਨੇ, ਮੈਨੂੰ ਨਹੀਂ ਪਤਾ ਕਿਹੜੇ ਲਫ਼ਜ਼ ਬਣਾ ਲਏ ਨਵੇਂ, ਇੱਕ ਨਹੀਂ, ਉਹਨਾਂ ਨੇ ਬਕਾਇਦਾ ਇੱਕ ਮਹਿਕਮਾ ਨਵਾਂ ਪੈਦਾ ਕੀਤਾ ਪੰਜਾਬ ਗਵਰਨਮੈਂਟ ਨੇ, ਜਿਹਦਾ ਨਾਮ ਹੀ ਉਹਨਾਂ ਨੇ ਬੜਾ ਭੈੜਾ ਰੱਖਿਆ, ਭਾਸ਼ਾ ਵਿਭਾਗ। ਭਾਸ਼ਾ ਲਫ਼ਜ਼ ਸਾਡਾ ਨਹੀਂ, ਬਿਲਕੁਲ ਸਾਡੇ ਪੰਜਾਬ 'ਚ ਜਾਂ ਬੋਲੀ ਕਹਿੰਦੇ ਆ ਤੇ ਜਾਂ ਜ਼ੁਬਾਨ ਕਹਿੰਦੇ ਆ। ਜ਼ੁਬਾਨ ਵੀ ਭਾਵੇਂ ਸਾਡਾ ਲਫ਼ਜ਼ ਨਹੀਂ, ਪਰ ਜ਼ੁਬਾਨ ਨੂੰ ਅਸੀਂ ਹਜ਼ਮ ਕਰ ਚੁੱਕੇ ਹੋਏ ਹਾਂ। ਪ੍ਰਚਲਿਤ ਹੋ ਗਿਆ ਨਾ, ਸਦੀਆਂ ਦਾ ਉਸਨੇ ਸਫ਼ਰ ਤੈਅ ਕਰ ਲਿਆ। ਬਿਲਕੁਲ ਜੀ, ਉਹ ਪੰਜਾਬੀ ਬੋਲੀ ਦਾ ਇੱਕ ਪਾਰਟ ਬਣ ਚੁੱਕਾ ਹੋਇਆ ਹੈ। ਜਿਹੜੇ ਲਫ਼ਜ਼ ਪਾਰਟ ਐਂਡ ਪਾਰਸਲ ਬਣ ਚੁੱਕੇ ਨੇ ਤੁਹਾਡੇ, ਉਹਨਾਂ ਨੂੰ ਅਡਾਪਟ ਕਰ ਲਵੋ, ਉਹਨਾਂ ਨੂੰ ਉਸ ਤਰ੍ਹਾਂ ਰਹਿਣ ਦਿਓ, ਉਹਦੇ ਵਾਸਤੇ ਨਵੇਂ ਲਫ਼ਜ਼ ਨਾ ਲਿਆਓ। ਮੈਂ ਤੁਹਾਨੂੰ ਇੱਕ ਬੜੀ ਖੂਬਸੂਰਤ ਗੱਲ ਦੱਸਾਂ ਜੀ, ਬੜੀ ਇੰਟਰਸਟਿੰਗ ਗੱਲ ਹੈ। ਕੁਝ ਲਫ਼ਜ਼ ਇੰਡੀਆ ਪਾਕਿਸਤਾਨ ਦੇ ਜਾਂ ਹਿੰਦੁਸਤਾਨ ਦੀਆਂ ਵੱਖ-ਵੱਖ ਸਟੇਟਸ ਦੇ ਨਹੀਂ ਹੈਗੇ। ਅਲਮਾਰੀ ਲਫ਼ਜ਼ ਬੜਾ ਪਪੂਲਰ ਹੈ ਜੀ। ਅਲਮਾਰੀ ਲਫ਼ਜ਼ ਜਿਹੜਾ ਪੁਰਤਗਾਲੀ ਲਫ਼ਜ਼ ਹੈ। ਹੁਣ ਦੇਖੋ, ਪੁਰਤਗਾਲੀ ਲਫ਼ਜ਼ ਸਾਨੂੰ ਨਹੀਂ ਪਤਾ ਇਹ ਲਫ਼ਜ਼ ਕਿੱਥੋਂ ਆਇਆ, ਪਰ ਪੁਰਤਗਾਲੀ ਲਫ਼ਜ਼ ਪੰਜਾਬੀ ਨੇ ਇਹਨੂੰ ਐਕਸੈਪਟ ਕੀਤਾ ਹੋਇਆ ਹੈ, ਹਜ਼ਮ ਵੀ ਕਰ ਲਿਆ ਹੈ, ਡਾਈਜੈਸਟ ਵੀ ਕਰ ਲਿਆ ਹੈ। ਹੁਣ ਇਹ ਲਫ਼ਜ਼ ਪੰਜਾਬੀ ਦਾ ਹੀ ਲੱਗਦਾ ਹੈ।
ਪਰ ਉਹਦੇ ਲਈ ਕੋਈ ਨਵਾਂ ਲਫ਼ਜ਼ ਪਾ ਦਿਓ ਬਣਾ ਕੇ, ਉਹ ਸਾਨੂੰ ਹਜ਼ਮ ਨਹੀਂ ਹੋਣ ਲੱਗਾ। ਬੜੀ ਸੋਹਣੀ ਗੱਲ ਕੀਤੀ ਪਰਮਿੰਦਰ ਸਿੰਘ ਸੋਢ ਜੀ। ਮੈਂ ਹੋਰ ਤੁਹਾਨੂੰ ਲਫ਼ਜ਼ ਦੱਸਦਾ ਜੀ। ਜੀ ਦਾਮ, ਇਹਦੀ ਕੀਮਤ ਕੀ ਹੈ, ਇਹਦਾ ਦਾਮ ਕੀ ਹੈ? ਜੀ ਦਾਮ, ਇਹ ਗ੍ਰੀਕ ਵਰਡ ਹੈ ਜੀ। ਨਹਿਰ, ਜ਼ਮੀਨ, ਅਰਦਾਸ, ਗਜ਼ਲ, ਇਹ ਫਾਰਸੀ ਦੇ ਅਲਫਾਜ਼ ਨੇ ਜੀ। ਰਿਕਸ਼ਾ ਲਫ਼ਜ਼ ਜਿਹੜਾ ਜੀ ਕਿੰਨਾ ਪਪੂਲਰ ਹੈ, ਇਹ ਜੈਪਨੀਜ਼ ਲਫ਼ਜ਼ ਹੈ। ਅਸੀਂ ਉਹਨੂੰ ਐਕਸੈਪਟ ਕੀਤਾ ਹੋਇਆ ਹੈ। ਫੂਡ ਵਿੱਚ ਆ ਜਾਓ, ਚਾਹ, ਲੀਚੀ, ਲੁਕਾਟ, ਇਹ ਚੀਨੀ ਲਫ਼ਜ਼ ਨੇ। ਅਸੀਂ ਪ੍ਰਮਾਣ ਕੀਤੇ ਹੋਏ ਨੇ, ਮਨਜ਼ੂਰ ਕੀਤੇ ਹੋਏ ਨੇ, ਐਕਸੈਪਟ ਕੀਤੇ ਹੋਏ ਨੇ। ਜੱਜ, ਅਪੀਲ, ਮਾਸਟਰ, ਬਟਨ, ਇਹ ਅੰਗਰੇਜ਼ੀ ਬੋਲੀ ਚੋਂ ਆਏ ਨੇ, ਅਸੀਂ ਐਕਸੈਪਟ ਕਰ ਲਏ ਨੇ। ਪਰ ਦੁਹਾਈ ਰੱਬ ਦੀ, ਇਹਨਾਂ ਵਿੱਚ ਕਿਸੇ ਲੈਂਗੁਏਜ ਦੇ ਜਿਹੜਾ ਮਾਹਰ ਹੈਗਾ ਹੈ, ਉਹ ਸੋ ਕਾਲਡ ਮਾਹਰ ਹੋਏਗਾ, ਜਿਨ ਨਵੇਂ ਨਵੇਂ ਲਫ਼ਜ਼ ਘੜ ਕੇ ਬਣਾ ਕੇ ਸਾਡੀਆਂ ਬੋਲੀਆਂ ਵਿੱਚ ਪਾਏਗਾ। ਬੋਲੀ ਦਾ ਸਤਿਆਨਾਸ਼ ਪਿਟਿਆ ਜਾਏਗਾ। ਉਹ ਤੇ ਉਹਦਾ ਫੇਸ ਤਬਾਹ ਕਰ ਦੇਵੇਗਾ ਨਾ। ਪਰਮਿੰਦਰ ਸਿੰਘ ਸੋਢ ਜੀ, ਇੱਕ ਛੋਟੀ ਜਿਹੀ ਚੀਜ਼ ਮੈਂ ਐਡਪ ਇੱਥੇ ਕਰਦਾ ਜਾਵਾਂ ਕਿ ਜਿਹੜੀ ਕ੍ਰੀਏਸ਼ਨ ਜਿਹੜੀ ਵੀ ਕੌਮ ਦੀ ਹੈ ਨਾ, ਉਹਨੂੰ ਜਦੋਂ ਦੂਸਰੀ ਕੌਮ ਅਡਾਪਟ ਕਰੇਗੀ ਤੇ ਉਹਦਾ ਲਫ਼ਜ਼ ਜੋ ਉਹਨਾਂ ਨੇ ਦੇ ਦਿੱਤਾ ਹੋਏਗਾ ਐਜ਼ ਇਟ ਇਜ਼ ਉਹੀ ਅਡਾਪਟ ਕਰਨਾ ਪਏਗਾ। ਮਿਸਾਲ ਦੇ ਤੌਰ ਤੇ ਅਗਰ ਪੰਜਾਬੀ ਇਹ ਲਫ਼ਜ਼ ਯੂਜ਼ ਕਰਨ ਬਲਬ, ਠੀਕ ਹੈ, ਜਿਹੜਾ ਬਣਾਇਆ ਹੀ ਅਸੀਂ ਨਹੀਂ ਹੈ। ਜਾਂ ਮੈਂ ਖੁੱਲੀ ਹੋਰ ਮਿਸਾਲ ਦੇਣਾ, ਲੈਪਟਾਪ ਜਿਹਦੇ ਰਾਹੀਂ ਅਸੀਂ ਗੱਲ ਕਰ ਰਹੇ ਹਾਂ, ਮੋਬਾਈਲ ਜਿਹਦੇ ਰਾਹੀਂ ਅਸੀਂ ਗੱਲ ਕਰ ਰਹੇ ਹਾਂ, ਹੁਣ ਤਾਂ ਅਸੀਂ ਸੋਚੀਏ ਕਿ ਤਾਂ ਕੋਈ ਨਵਾਂ ਨਾਮ ਦੇਾਂਗੇ ਤੇ ਉਹ ਇਹ ਬੜਾ ਮਜ਼ਾਕ ਬਣੇਗਾ। ਇਸ ਲਈ ਸਾਨੂੰ ਜਿਹੜੀ ਕਿਸੇ ਦੀ ਕ੍ਰੀਏਸ਼ਨ ਦਾ ਉਹਨਾਂ ਨੇ ਨਾਮ ਦਿੱਤਾ ਹੈ ਐਜ਼ ਇਟ ਇਜ਼ ਉਸ ਨੂੰ ਮੰਨਣਾ ਪੈਣਾ ਹੈ। ਇਹੀ ਉਸ ਦੀ ਖੂਬਸੂਰਤੀ ਹੈ, ਇਹੀ ਬੋਲੀ ਦਾ ਮਫਹੂਮ ਹੋਰ ਵਾਜ਼ਿਹ ਕਰੇ। ਨਹੀਂ, ਤੁਹਾਡੀ ਗੱਲ ਬਿਲਕੁਲ ਬਜਾ ਫਰਮਾਇਆ ਤੁਸੀਂ, ਕਿਉਂਕਿ ਅੰਗਰੇਜ਼ੀ ਜਿਹੜੀ, ਜੇ ਅਸੀਂ ਇਹ ਕਹਿੰਦੇ ਹਾਂ ਕਿ ਦੁਨੀਆ ਦੀ ਇਸ ਵੇਲੇ ਆਲਾ ਜ਼ੁਬਾਨ ਹੈ ਤੇ ਸਭ ਤੋਂ ਪਾਪੂਲਰ ਜ਼ੁਬਾਨ ਹੈ, ਨੰਬਰ 1 ਜ਼ੁਬਾਨ ਹੈ, ਉਹਦੇ ਵਿੱਚ ਲੈਟਿਨ ਦੇ, ਗ੍ਰੀਕ ਦੇ, ਈਵਨ ਹਿੰਦੁਸਤਾਨੀ ਬੋਲੀਆਂ ਦੇ ਲਫ਼ਜ਼, ਪੰਡਤ ਲਫ਼ਜ਼ ਜਿਹੜਾ ਜੀ, ਉਹ ਇਹ ਲਫ਼ਜ਼ ਵਰਤਦੇ ਨੇ। ਲਾਈਕ ਉਹ ਵਰਤਣਗੇ ਇਲੈਕਸ਼ਨ ਪੰਡਤ। ਸੌਰੀ, ਮੈਂ ਇੱਕ ਹੋਰ ਵੱਡੀ ਮਿਸਾਲ ਤੁਹਾਨੂੰ ਦਿੰਦਾ ਜਾਣਾ। ਜਿਹੜਾ ਸਾਡਾ ਖਿੱਤਾ ਹੈ, ਇੱਥੋਂ ਦੇ ਜਿਤਨੇ ਵੀ ਪੁਰਾਣੇ ਵਾਸੀ ਹੈ ਉਹ ਹੜੱਪੀਅਨ ਵਾਸੀ ਹੈ, ਹੜੱਪਾ ਦੀ ਤਹਿਜ਼ੀਬ ਦੇ ਵਾਰਿਸ ਹੈ। ਮਤਲਬ ਅਸੀਂ ਜਿਤਨੇ ਬੈਠੇ ਹੜੱਪਾ ਦੀ ਤਹਿਜ਼ੀਬ ਦੇ ਵਾਰਿਸ ਹਾਂ। ਹੁਣ ਇੱਥੇ ਜਦੋਂ ਆਰੀਅਨਸ ਆਉਂਦੇ ਨੇ ਤੇ ਆਰੀਅਨਸ ਆਪਣੀ ਬੋਲੀ ਉਹਦੇ ਵਿੱਚ ਜਜ਼ਬ ਕਰ ਦਿੰਦੇ ਨੇ। ਉਹਦੀ ਵਜ੍ਹਾ ਕੀ ਹੈ ਕਿ ਆਰੀਅਨ ਸੀ ਪਸ਼ੂ ਪਾਲ ਸੁਸਾਇਟੀ, ਜਾਨਵਰ ਪਾਲਣ ਵਾਲੇ। ਉਹ ਅਗਰੇਰੀਅਨ ਸੁਸਾਇਟੀ ਦਾ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਅਗਰੇਰੀਅਨ ਸੁਸਾਇਟੀ ਕੀ ਹੈ। ਸੋ ਇੱਥੋਂ ਦੀ ਜਿਹੜੀ ਜ਼ਰਾਤ ਦੀ ਟਰਮੀਨੋਲੋਜੀ ਸੀ ਉਹ ਉਸ ਵੇਲੇ ਇੰਤਹਾਈ ਪੁਖਤਾ ਹੋ ਚੁੱਕੀਆਂ ਸਨ। ਆਰੀਅਨਸ ਨੇ ਐਜ਼ ਇਟ ਇਜ਼ ਕਣਕ ਉਗਾਉਣਾ, ਸਾਰਾ ਕੁਝ ਇਹ ਕਰਨਾ, ਹਲ ਬਾਣਾ, ਕਿਉਂਕਿ ਲੋਹਾ ਤਾਂ ਸਾਰਾ ਆ ਕੇ ਇੱਥੇ ਦੇਖ ਰਹੇ ਨੇ, ਪੰਜਾਬ ਦੇ ਅੰਦਰ ਹੜੱਪਾ ਦੇ ਅੰਦਰ ਆ ਕੇ ਦੇਖ ਰਹੇ ਨੇ। ਉਹਨਾਂ ਨੇ 100% ਜਿਹੜੀਆਂ ਇੱਥੋਂ ਦੀਆਂ ਇਸਤਲਾਹਾਂ ਸਨ, ਟਰਮੀਨੋਲੋਜੀ ਸਨ, ਉਹ ਅਡਾਪਟ ਕੀਤੀਆਂ ਕਿਉਂਕਿ ਉਹਨਾਂ ਕੋਲ ਆਪਣੀਆਂ ਨਹੀਂ ਸਨ। ਇਸ ਲਈ ਜਿਨ੍ਹਾਂ ਦੀਆਂ ਜੋ ਬਣਾਈਆਂ ਹੋਈਆਂ ਟਰਮੀਨੋਲੋਜੀ ਹੋਣਗੀਆਂ, ਦੂਸਰਾ ਜਦੋਂ ਉਹ ਕਾਰ ਵਪਾਰ ਕਰੇਗਾ, ਉਹ ਕੰਮ ਕਰੇਗਾ ਤੇ ਉਹੀ ਉਸ ਨੂੰ ਉਹਦੇ ਵਿੱਚ ਉਹ ਇਸਤੇਮਾਲ ਦੇ ਵਿੱਚ ਲੈ ਕੇ ਆਵੇ। ਤੁਹਾਨੂੰ ਇੱਕ ਬੜੀ ਦਿਲਚਸਪ ਗੱਲ ਯਾਦ ਆਈ ਜੀ, ਮੈਂ ਦੱਸਾਂ। ਹਵਾਈ ਇੱਕ ਸਟੇਟ ਹੈ, ਅਮਰੀਕਾ ਦੀ ਬੜੀ ਖੂਬਸੂਰਤ ਸਟੇਟ ਹੈ। ਉਹਦੇ ਵਿੱਚ ਇੱਕ ਉਹਨਾਂ ਨੇ ਸੈਂਟਰ ਬਣਾਇਆ ਜਿਹਦਾ ਨਾਂ ਰੱਖਿਆ ਪੋਲੀਨੇਸ਼ੀਅਨ ਕਲਚਰਲ ਸੈਂਟਰ। ਉਹਨੂੰ ਮੈਂ ਵਿਜ਼ਿਟ ਕਰਨ ਗਿਆ ਤੇ ਉਹਦੇ ਵਿੱਚ ਵੱਖ-ਵੱਖ ਟਾਪੂਆਂ ਦੀ ਕਲਚਰ ਦੇ ਉਹਨਾਂ ਨੇ ਡਾਂਸ ਤੇ ਆਪਣਾ ਕਢਾਈ ਤੇ ਹੋਰ ਕਈ ਤਰ੍ਹਾਂ ਦਾ ਆਰਟ ਸਾਂਭ ਕੇ ਰੱਖਿਆ ਹੋਇਆ। ਤੇ ਲੋਕ ਜਾਂਦੇ ਨੇ, ਉਹ ਆਪੋ ਆਪਣੇ ਆਰਟ ਦੀ, ਉਹ ਕਹਿ ਲਓ ਤੁਸੀਂ, ਨੁਮਾਇਸ਼ ਦਿਖਾਉਂਦੇ ਨੇ। ਨਾਚ ਵੀ ਦਿਖਾਉਣਗੇ, ਕਢਾਈ ਕਸੀਦਾ ਵੀ ਦਿਖਾਉਣਗੇ, ਹੋਰ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਆਰਟ ਹੈ ਉਹ ਸਾਰਾ ਦਿਖਾਉਂਦੇ ਨੇ ਉੱਥੇ। ਇੱਕ ਜਗ੍ਹਾ ਤੇ ਮੈਂ ਲੰਘਿਆ ਤੇ ਉੱਥੇ ਲਿਖਿਆ ਆਇਆ ਸੀ ਟੋਂਗਾ ਟਾਪੂ, TONGA, ਟੋਂਗਾ ਟਾਪੂ। ਤੇ ਮੇਰੇ ਦਿਮਾਗ 'ਚ ਖੜਕੀ ਇੱਕਦਮ ਕਿ ਅੰਗਰੇਜ਼ੀ 'ਚ ਅਸੀਂ ਆਈਲੈਂਡ ਕਹਿੰਦੇ ਹਾਂ, ਉਰਦੂ 'ਚ ਅਸੀਂ ਜਜ਼ੀਰਾ ਕਹਿੰਦੇ ਹਾਂ, ਹਿੰਦੀ 'ਚ ਅਸੀਂ ਦਵੀਪ ਕਹਿੰਦੇ ਹਾਂ, ਤੇ ਪੰਜਾਬੀ 'ਚ ਅਸੀਂ ਟਾਪੂ ਕਹਿੰਦੇ ਹਾਂ। ਹੁਣ ਉਹ ਹਵਾਈ ਦੇ ਵਿੱਚ, ਅਮਰੀਕਾ ਦੀ ਧਰਤੀ ਦੇ ਵਿੱਚ, ਉਹ ਟਾਪੂ ਲਫ਼ਜ਼ ਕਿੱਥੋਂ ਆ ਗਿਆ?
ਉਸ ਪੋਲੀਨੀਸ਼ੀਅਨ ਕਲਚਰਲ ਸੈਂਟਰ ਦੇ ਵਿੱਚ ਉਹ ਟਾਪੂ ਵਰਡ ਕਿੱਥੋਂ ਆਇਆ? ਆਇਆ ਉਹ ਟਾਪੂ ਵਰਡ ਪੋਲੀਨੀਸ਼ੀਅਨ ਕਲਚਰਲ ਸੈਂਟਰ ਦੇ ਵਿੱਚੋਂ ਟਰੈਵਲ ਕਰਦਾ ਕਰਦਾ ਪੰਜਾਬ ਦੀ ਧਰਤੀ ਤੇ ਪਹੁੰਚਾ, ਕਿ ਪੰਜਾਬ ਦੀ ਧਰਤੀ ਤੋਂ ਇੱਥੇ ਪਹੁੰਚਿਆ। ਮੇਰੇ ਲਈ ਇਹ ਬੜੀ ਦਿਲਚਸਪ ਗੱਲ ਹੈ, ਪਰ ਮੈਂ ਇਹਦੇ ਤੇ ਖੋਜ ਵੀ ਕਰਨੀ ਚਾਹੁੰਦਾ ਤੇ ਪਰ ਟੌਪਿਕ ਬੜਾ ਦਿਲਚਸਪ ਹੈ ਜੀ ਮੇਰੇ ਲਈ।